ਜਿਹੜੀਆਂ ਧਿਰਾਂ ਪੰਜਾਬ 'ਚ ਆਈਆਂ, ਚਾਹੇ ਉਹ ਗੋਰਿਆਂ ਦੀ ਸਰਕਾਰ ਬਣੀ, ਚਾਹੇ ਉਹ ਕਾਂਗਰਸ ਦੀ ਬਣੀ, ਚਾਹੇ ਉਹ ਬੀਜੇਪੀ ਅਕਾਲੀਆਂ ਦੀ ਬਣੀ, ਚਾਹੇ ਆਮ ਆਦਮੀ ਦੀ ਬਣੀ, ਪੰਜਾਬ ਇਹਨਾਂ ਸਾਰਿਆਂ ਦਾ ਬਣਿਆ, ਪਰ ਇਹ ਪੰਜਾਬ ਦੇ ਨਹੀਂ ਬਣੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਇਨਸਾਫ ਲੈਣਾ ਆ, ਹਰ ਮਨੁੱਖ ਦੀ ਹੋਂਦ ਨੂੰ ਬਰਕਰਾਰ ਰੱਖਣਾ ਆ, ਤੇ ਉਹਦੇ ਵਾਸਤੇ ਤੁਹਾਨੂੰ ਬਾਬਾ ਬੰਦਾ ਸਿੰਘ ਵੱਲੋਂ ਸ਼ੁਰੂਆਤ ਕੀਤੀ ਹੋਈ ਸਰਕਾਰੀ ਖਾਲਸਾ ਹੀ ਇਹ ਰਾਹਤ ਦੇ ਸਕਦੀ ਹੈ। ਇਹਦੇ ਤੋਂ ਬਿਨਾਂ ਕੋਈ ਹੱਲ ਨਹੀਂ। ਅੱਜ ਵੀ ਤੁਹਾਨੂੰ ਸਮੇਂ ਦੀ ਹਕੂਮਤ ਦੇ ਬਰਾਬਰ ਬੈਠ ਕੇ ਹੀ ਗੱਲ ਕਰਨੀ ਹੋਊਗੀ। ਉਹਦੇ ਤੋਂ ਬਿਨਾਂ ਸੜਕਾਂ ਤੇ ਬਹਿ ਕੇ ਆਪਾਂ ਵੇਖ ਲਿਆ, ਧਰਨੇ ਲਾ ਲਏ, 4 ਸਾਲ ਤੋਂ ਬੈਠੇ ਆ। ਕੋਈ ਲੀਡਰ, ਕੋਈ ਜਥੇਬੰਦੀ, ਕੋਈ ਪ੍ਰਸ਼ਾਸਨ, ਕੋਈ ਉੱਥੇ ਬੰਦੇ ਨੇ ਜਾ ਕੇ ਹਾਂ ਦਾ ਨਾਰਾ ਮਾਰਨ ਦੀ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ। ਇਹ ਲੋਕ ਨੇ ਪੱਗਾਂ ਗਿਣਦੇ ਆ, ਕਿਸੇ ਦੀ ਬੋਦੀ ਗਿਣਦੇ ਆ, ਕਿਸੇ ਦੀ ਟੋਪੀ ਵੇਖਦੇ ਆ, ਇਹਨਾਂ ਨੂੰ ਕਿਵੇਂ ਖਤਮ ਕਰਨਾ? ਇਹ ਲੋਕ ਉਹਨੇ ਮੱਥੇ ਲਾਉਣੇ ਵੀ ਮਾੜੇ ਨੇ, ਇਹਨਾਂ ਦੇ ਮੱਥੇ ਲੱਗਣਾ ਵੀ ਪਾਪਾਂ ਦੇ ਭਾਗੀ ਬਣਨਾ ਹੈ, ਕਿਉਂਕਿ ਇਹਨਾਂ ਗੁਰੂ ਗ੍ਰੰਥ ਸਾਹਿਬ ਤੱਕ ਨਹੀਂ ਬਖਸ਼ੇ। ਇਹ ਲੋਕ ਅਕਾਲੀ ਪੰਥ ਸ਼ਹੀਦ ਸ਼ਬਦ ਨੂੰ ਮੋਹਰਾ ਬਣਾ ਕੇ ਰੋਟੀਆਂ ਸੇਕਦੇ ਆਏ ਨੇ। ਹੁਣ ਲੋਕਾਂ ਨੇ ਜਵਾਬ ਦੇਣੇ ਹੋਣਗੇ। ਸਾਨੂੰ ਡੇਰੇਵਾਦ ਤੋਂ ਨਿਕਲ ਕੇ ਸਾਨੂੰ ਲੋਕਤੰਤਰ 'ਚ ਜਾਣ ਦੀ ਲੋੜ ਹੈ। ਲੋਕ ਲੋਕਤੰਤਰ ਨੂੰ ਪਿਆਰ ਕਰਦੇ ਨੇ, ਸਾਨੂੰ ਡੇਰੇਵਾਦ 'ਚ ਪੈ ਕੇ ਵੋਟਾਂ ਲੈਣ ਦੀ ਲੋੜ ਨਹੀਂ। ਸਾਨੂੰ ਲੋਕਤੰਤਰ, ਲੋਕਾਂ 'ਚ ਜਾਣ ਦੀ ਲੋੜ ਹੈ। ਪੰਥ ਦੇ ਨਾਂ ਤੇ, ਧਰਮ ਦੇ ਨਾਂ ਤੇ, ਡੇਰੇਵਾਦ ਦੇ ਨਾਂ ਤੇ ਸਿਆਸਤ ਕਰਨੀ ਇਹ ਖਤਰਨਾਕ ਹੋ ਸਕਦੀ ਹੈ। ਟੀਵੀ 84 ਦੇ ਨਾਲ ਜੁੜਿਓ, ਮੈਂ ਰਜਿੰਦਰ ਸਿੰਘ। ਜੇ ਗੱਲ ਕੀਤੀ ਜਾਵੇ ਤਾਂ ਪੰਥਕ ਜਥੇਬੰਦੀਆਂ ਦੇ ਵੱਲੋਂ ਪੰਜਾਬ ਦੇ ਧਰਾਤਲ ਦੀ ਤਬਦੀਲੀ ਵਾਸਤੇ ਬਹੁਤ ਵੱਡੇ ਸਮੇਂ ਤੇ ਆਪਣੇ ਅਨੁਸਾਰ ਪ੍ਰੋਗਰਾਮ ਦਿੱਤੇ ਜਾਂਦੇ ਨੇ। ਇਸੇ ਨੂੰ ਲੈ ਕੇ ਸਿੱਖ ਸਦਭਾਵਨਾ ਦਲ ਬਲਦੇਵ ਸਿੰਘ ਵਡਾਲਾ ਦੇ ਵੱਲੋਂ ਅੱਜ ਇੱਕ ਨਵੀਂ ਪੰਜਾਬ ਦੀ ਪੋਲੀਟੀਕਲ ਧਿਰ ਦਾ ਐਲਾਨ ਕੀਤਾ ਗਿਆ, ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਿਹੜਾ ਸਿੱਖ ਸੰਕਲਪ ਸੀ ਉਹਦੀ ਤਰਜਮਾਨੀ ਕਰਦੀ ਨਜ਼ਰ ਆਵੇਗੀ। ਬਹੁਤ ਵੱਡੇ ਦਾਅਵੇ ਹੋਏ ਨੇ। ਗੱਲਬਾਤ ਕਰਾਂਗੇ। ਬਲਦੇਵ ਸਿੰਘ ਵਡਾਲਾ ਸਾਡੇ ਨਾਲ। ਵਡਾਲਾ ਸਾਹਿਬ ਸਵਾਗਤ ਹੈ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਾਲਾ ਸਾਹਿਬ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਪੰਜਾਬ ਦੇ ਅੰਦਰ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਪੋਲੀਟੀਕਲ ਤੌਰ ਤੇ ਸਰਗਰਮ ਨਜ਼ਰ ਆਉਂਦੀਆਂ ਨੇ, ਪਰ ਤੁਹਾਡੇ ਵੱਲੋਂ ਇੱਕ ਨਵੀਂ ਜਥੇਬੰਦੀ ਗਠਿਤ ਕਰਨ ਦਾ ਵੱਡਾ ਕਾਰਨ ਕੀ ਮੰਨਦੇ ਹੋ ਜੀ? ਅਸੀਂ ਅੱਜ ਸ਼ੇਰੇ ਪੰਜਾਬ ਦੀ 150ਵੀਂ ਬਰਸੀ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਤੇ ਸਿੱਖ ਮਿਸਲਾਂ ਵੱਲੋਂ ਜਿਹੜੀ ਸ਼ੇਰੇ ਪੰਜਾਬ ਨੇ ਤਰਜਮਾਨੀ ਸਰਕਾਰੀ ਖਾਲਸਾ ਦੀ ਕੀਤੀ ਸੀ, ਪੰਜਾਬ ਲਈ, ਲੋਕਾਂ ਲਈ, ਭਲੇ ਲਈ, ਸੁਰੱਖਿਆ ਲਈ, ਹੋਂਦ ਲਈ, ਮਨੁੱਖੀ ਅਧਿਕਾਰਾਂ ਲਈ, ਬੇਗਮਪੁਰੇ ਲਈ, ਆਜ਼ਾਦ ਫਿਜ਼ਾ ਦਾ ਨਿਗਮਾਨ ਦੇਣ ਵਾਸਤੇ ਅੱਜ ਅਸੀਂ ਮਹਿਸੂਸ ਕਰਦੇ ਕਿ ਇੱਕ ਪਾਸੇ ਸ਼ੇਰੇ ਪੰਜਾਬ ਦੇ ਅੱਖਾਂ ਮੀਟਣ ਤੋਂ ਬਾਅਦ ਉਹ ਸੂਰਜ ਮੁੜ ਨਹੀਂ ਚੜਿਆ। ਦੂਸਰੇ ਪਾਸੇ ਜਿਹੜੀਆਂ ਧਿਰਾਂ ਪੰਜਾਬ 'ਚ ਆਈਆਂ, ਚਾਹੇ ਉਹ ਗੋਰਿਆਂ ਦੀ ਸਰਕਾਰ ਬਣੀ, ਚਾਹੇ ਉਹ ਕਾਂਗਰਸ ਦੀ ਬਣੀ, ਚਾਹੇ ਉਹ ਬੀਜੇਪੀ ਅਕਾਲੀਆਂ ਦੀ ਬਣੀ, ਚਾਹੇ ਆਮ ਆਦਮੀ ਦੀ ਬਣੀ, ਪੰਜਾਬ ਇਹਨਾਂ ਸਾਰਿਆਂ ਦਾ ਬਣਿਆ, ਪਰ ਇਹ ਪੰਜਾਬ ਦੇ ਨਹੀਂ ਬਣੇ। ਇਸ ਲਈ ਅਸੀਂ ਮਹਿਸੂਸ ਕਰਦੇ ਹਾਂ ਬੇਰੁਜ਼ਗਾਰੀ ਦੂਰ ਕਰਨੀ ਹੈ, ਕੁੱਲੀ ਗੁੱਲੀ ਜੁੱਲੀ ਦੇ ਪ੍ਰਬੰਧ ਕਰਨੇ ਹੈ, ਸਿਹਤ ਸਿੱਖਿਆ ਦੇ ਮਿਆਰ ਨੂੰ ਠੀਕ ਕਰਨਾ ਆ, ਸੁਰੱਖਿਆ ਤੇ ਘੱਟ ਗਿਣਤੀਆਂ ਦੀ ਹੋਂਦ ਨੂੰ ਬਰਕਰਾਰ ਰੱਖਣਾ ਆ, ਬੇਅਦਬੀ ਕਾਂਡ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਇਨਸਾਫ ਲੈਣਾ ਆ, ਹਰ ਮਨੁੱਖ ਦੀ ਹੋਂਦ ਨੂੰ ਬਰਕਰਾਰ ਰੱਖਣਾ ਆ, ਤੇ ਉਹਦੇ ਵਾਸਤੇ ਤੁਹਾਨੂੰ ਬਾਬਾ ਬੰਦਾ ਸਿੰਘ ਵੱਲੋਂ ਸ਼ੁਰੂਆਤ ਕੀਤੀ ਹੋਈ ਸਰਕਾਰੀ ਖਾਲਸਾ ਹੀ ਇਹ ਰਾਹਤ ਦੇ ਸਕਦੀ ਹੈ। ਇਹਦੇ ਤੋਂ ਬਿਨਾਂ ਕੋਈ ਹੱਲ ਨਹੀਂ। ਇਸ ਲਈ ਅੱਜ ਅਸੀਂ ਇਸ ਨੂੰ ਮਹਿਸੂਸ ਕਰਦੇ ਹੋਏ ਪੰਜਾਬ ਦੇ ਲੋਕ ਸਿਆਸੀ ਪਾਰਟੀਆਂ ਤੇ ਲੀਡਰਾਂ ਤੋਂ ਅੱਕ ਥੱਕ ਚੁੱਕੇ ਨੇ, ਵਿਸ਼ਵਾਸ ਉੱਠ ਚੁੱਕਾ ਹੈ, ਰਾਜਨੀਤੀ ਨੂੰ ਗੰਦ ਦਾ ਢੇਰ ਦੱਸ ਰਿਹਾ, ਨੋਟਾ ਦੱਬ ਰਿਹਾ, ਪੰਜਾਬ ਛੱਡ ਕੇ ਭੱਜ ਰਿਹਾ। ਉਸ ਨੌਜਵਾਨੀ ਲਈ ਲੋੜ ਸਮਝ ਕੇ ਮੌਕੇ ਤੇ ਅੱਜ ਅਸੀਂ ਇਹ ਸ਼ੇਰੇ ਪੰਜਾਬ ਦਲ ਦਾ ਜਿਹੜਾ ਆ ਉਹ ਐਲਾਨ ਕੀਤਾ ਆ ਕਿ ਉਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਜਾ ਸਕੇ ਜਿੱਥੇ ਖੜ ਕੇ ਉਹ ਮੁੜ ਸਰਕਾਰੀ ਖਾਲਸਾ ਦੀ ਸਥਾਪਤੀ ਕਰ। ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਵੱਡੀਆਂ ਚੁਣੌਤੀਆਂ ਜਾਪਦੀਆਂ ਨੇ, ਉਹਨਾਂ ਦਾ ਹੱਲ ਰਾਜਨੀਤੀ ਦੇ ਵਿੱਚੋਂ ਨਿਕਲਦਾ ਨਜ਼ਰ ਆਉਂਦਾ ਹੈ ਤੁਹਾਨੂੰ? ਬਿਲਕੁਲ ਜੀ, ਨਿਕਲਣਾ ਹੀ ਉੱਥੋਂ ਜਾ ਕੇ ਆ। ਚਾਹੇ ਤੁਸੀਂ ਪਿਛੋਕੜ 'ਚ ਚਲੇ ਜਾਓ, ਬਾਬਰ ਨੂੰ ਜਾਬਰ ਕਹਿ ਕੇ ਕੱਢਿਆ ਗਿਆ, ਜਹਾਂਗੀਰ ਨੂੰ ਉਹਦੀ ਸੁਰਤ ਟਿਕਾਣੇ ਕਰਕੇ ਕੱਢਿਆ ਗਿਆ,
ਜਫਰਨਾਮੇ, ਬਾਬਰ ਬਾਣੀਆਂ, ਸਿੱਧ ਗੋਸ਼ਤਾਂ ਸਾਡੇ ਕੋਲੇ ਆ। ਤੇ ਅੱਜ ਵੀ ਤੁਹਾਨੂੰ ਸਮੇਂ ਦੀ ਹਕੂਮਤ ਦੇ ਬਰਾਬਰ ਬੈਠ ਕੇ ਹੀ ਗੱਲ ਕਰਨੀ ਹੋਊਗੀ। ਉਹਦੇ ਤੋਂ ਬਿਨਾਂ ਸੜਕਾਂ ਤੇ ਬਹਿ ਕੇ ਆਪਾਂ ਵੇਖ ਲਿਆ, ਧਰਨੇ ਲਾ ਲਏ, 4 ਸਾਲ ਤੋਂ ਬੈਠੇ ਆ। ਕੋਈ ਲੀਡਰ, ਕੋਈ ਜਥੇਬੰਦੀ, ਕੋਈ ਪ੍ਰਸ਼ਾਸਨ, ਕੋਈ ਉੱਥੇ ਬੰਦੇ ਨੇ ਜਾ ਕੇ ਹਾ ਦਾ ਨਾਰਾ ਮਾਰਨ ਦੀ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ। ਇਸ ਲਈ ਉਹਦਾ ਹੱਲ ਇੱਕੋ ਰਹਿ ਜਾਂਦਾ ਆ ਕਿ ਹੁਣ ਤੁਸੀਂ ਉਹਦੇ ਬਰਾਬਰ ਤੇ ਬੈਠ ਕੇ ਮੀਰੀ ਤੇ ਪੀਰੀ ਨੂੰ ਚੇਤੇ ਕਰੋ। ਰਾਜਨੀਤੀ ਦੇ ਨਿੱਘ ਵਾਸਤੇ ਬਹੁਤ ਵੱਡੇ ਅਡੰਬਰ ਰਚੀ ਜਾਂਦੇ ਨੇ, ਰਾਸੀ ਲੀਡਰਾਂ ਦੇ ਵੱਲੋਂ ਚਿਹਰਿਆਂ ਦੀ ਰਾਜਨੀਤੀ ਕੀਤੀ ਜਾਂਦੀ ਹੈ। ਹਿੰਦੂ ਮੁਸਲਮ ਦਾ ਪਾੜਾ ਕਿਤੇ ਨਾ ਕਿਤੇ ਲੋਕਾਂ ਦੇ ਸਾਹਮਣੇ ਰੱਖਿਆ ਜਾਂਦਾ ਹੈ। ਕੀ ਲੱਗਦਾ ਕਿ ਇਹਨਾਂ ਮਸਲਿਆਂ ਨੂੰ ਲੈ ਕੇ ਤੁਹਾਨੂੰ ਕਿਸ ਤਰ੍ਹਾਂ ਜਾਪਦਾ ਹੈ ਕਿ ਲੋਕਾਂ ਦੇ ਸਾਹਮਣੇ ਕਿਸ ਤਰ੍ਹਾਂ ਸਰਵਾਈਵ ਕੀਤਾ ਜਾ ਸਕਦਾ? ਇਹ ਜਿਹੜੇ ਲੋਕ ਕੁਰਸੀ ਤੇ ਪੈਸੇ ਦੀ ਖਾਤਰ ਰਾਜਨੀਤੀ 'ਚ ਆਪਣੇ ਸੁੱਖਾਂ ਨੂੰ ਤੇ ਸੱਤਾ ਨੂੰ ਹਥਿਆਉਣ ਲਈ ਆਉਂਦੇ ਨੇ, ਇਹ ਉਹਨਾਂ ਲੋਕਾਂ ਦੀ ਸਟੇਟਮੈਂਟ ਹੈ। ਲੋਕ ਨਹੀਂ ਚਾਹੁੰਦੇ ਤੁਸੀਂ ਲਹਿੰਦੇ ਪੰਜਾਬ ਚਲੇ ਜਾਓ। ਉਹ ਕਹਿੰਦੇ ਸਾਨੂੰ ਆ ਬਾਰਡਰ ਨਹੀਂ ਚਾਹੀਦਾ, ਅਸੀਂ ਇਕੱਠੇ ਰਹਿਣਾ ਚਾਹੁੰਦੇ। ਇੱਧਰਲੇ ਪੰਜਾਬ 'ਚ ਆ ਜਾਓ, ਇਕੱਠੇ ਰਹਿਣਾ ਚਾਹੁੰਦੇ। ਜੰਮੂ ਕਸ਼ਮੀਰ 'ਚ ਧਾਰਾ 370 ਉਦੋਂ ਟੁੱਟੀ ਨਹੀਂ ਸੀ, ਪੁਰਾਣੀ ਗੱਲ ਹੈ। ਮੈਂ ਉੱਥੇ ਕੀਰਤਨ ਕਰਨ ਗਿਆ, ਮੈਂ ਮੁਸਲਮਾਨਾਂ 'ਚ ਗਿਆ, ਮੈਂ ਹਿੰਦੂਆਂ 'ਚ ਗਿਆ। ਤੁਹਾਡੇ ਇੱਥੇ ਕੋਈ ਲੜਾਈ ਹੈ? ਉਹ ਕਹਿੰਦੇ ਬਿਲਕੁਲ ਨਹੀਂ, ਅਸੀਂ ਤਾਂ ਇੱਕੇ ਖੂਹ ਤੋਂ ਪਾਣੀ ਭਰ ਰਹੇ, ਉਹ ਦਿਖਾ ਦਿੰਨੇ। ਤੇ ਜਿਹੜਾ ਖੂਹ ਗੁਰੂ ਹਰਗੋਬਿੰਦ ਸਾਹਿਬ ਲਵਾ ਕੇ ਦੇ ਕੇ ਆਏ, ਉੱਥੇ ਹਿੰਦੂ ਵੀ ਪਾਣੀ ਭਰ ਰਿਹਾ ਸੀ, ਮੁਸਲਮਾਨ ਵੀ, ਸਿੱਖ ਵੀ। ਤੇ ਗੰਦੀ ਰਾਜਨੀਤੀ ਪਾੜੋ ਤੇ ਰਾਜ ਕਰੋ ਕਿਤੇ ਹੋਰ ਬੈਠੀ ਸੀ। ਇਸ ਲਈ ਉਹ ਜਿਹੜੀ ਹੈ ਉਹ ਰਾਜਨੀਤੀ ਸੀ। ਸਰਕਾਰੇ ਖਾਲਸਾ ਲੋਕ ਨੀਤੀ ਹੈ ਜਿਹੜੀ ਸਿਰ ਜੋੜ ਕੇ ਮੁਕਮ ਚੰਦ ਅਜੀਜ਼ੁਦੀਨ ਨੂੰ ਵੀ ਆਪਣੀ ਵਜ਼ਾਰਤ 'ਚ ਬਿਠਾ ਕੇ ਇੱਕ ਚੰਗਾ ਰਾਜ ਦੇ ਦਿੰਦੀ। ਇਹ ਲੋਕ ਨੇ ਪੱਗਾਂ ਗਿਣਦੇ ਆ, ਕਿਸੇ ਦੀ ਬੋਦੀ ਗਿਣਦੇ ਆ, ਕਿਸੇ ਦੀ ਟੋਪੀ ਵੇਖਦੇ ਆ, ਇਹਨਾਂ ਨੂੰ ਕਿਵੇਂ ਖਤਮ ਕਰਨਾ? ਇੱਕ ਉਹ ਲੋਕ ਨੇ, ਉਹਨਾਂ ਨੂੰ ਲਿਆ ਕੇ ਇੱਥੇ ਕਿਵੇਂ ਬਿਠਾਉਣਾ? ਇਸ ਲਈ ਤੁਸੀਂ ਤਕੜੇ ਹੋ ਜਾਓ, ਅੱਜ ਵੀ ਆਪਾਂ ਮਾਹੌਲ ਸਿਰਜ ਸਕਦੇ। ਪੰਜਾਬ ਦੇ ਵਿੱਚ ਡੇਰਾਵਾਦ ਦਾ ਬਹੁਤ ਵੱਡਾ ਇਫੈਕਟਡ ਮੰਨਿਆ ਜਾਂਦਾ ਤੇ ਆਮ ਇਲੈਕਸ਼ਨਾਂ ਦੇ ਵੇਲੇ ਬਹੁਤ ਸਾਰੀਆਂ ਸਿਆਸੀ ਧਿਰਾਂ ਉਹਨਾਂ ਡੇਰਿਆਂ ਦੇ ਗੇੜੇ ਲਾਉਂਦੀਆਂ ਨੇ। ਕੀ ਲੱਗਦਾ ਕਿ ਡੇਰਾਵਾਦ ਨੂੰ ਤੁਸੀਂ ਕਿਹੜੇ ਸੰਦਰਭ ਦੇ ਵਿੱਚ ਸਮਝਦੇ ਹੋ? ਤੁਹਾਨੂੰ ਸਪੋਰਟ ਲੈਣ ਦੀ ਜ਼ਰੂਰਤ ਜਾਪਦੀ ਹੈ? ਮੈਂ ਬੇਨਤੀ ਕਰਦਾ, ਸ਼ੇਰੇ ਪੰਜਾਬ ਦਾ ਇਤਿਹਾਸ ਜਦੋਂ ਵਾਚਦੇ ਆ, ਉਹ ਆਪਣੇ ਰੂਪ ਵਿੱਚ ਖਾਲਸਾਈ ਹੋਂਦ ਲਈ ਬੈਠਾ ਹੈ, ਪਰ ਉਹ ਕਦੀ ਕਿਤੇ ਨਹੀਂ ਵੇਖਿਆ ਵੀ ਮੰਦਿਰ 'ਚ ਮੱਥਾ ਟੇਕਣ ਗਿਆ ਹੋ, ਮਸੀਤ 'ਚ ਮੱਥਾ ਟੇਕਣ ਗਿਆ ਹੋ। ਪਰ ਉਹਨੇ ਮੁਸਲਮਾਨ ਦੀ ਕੁਰਾਨ ਤੇ ਹਿੰਦੂ ਦੀ ਗੀਤਾ ਦਾ ਬਰਾਬਰ ਦਾ ਅਦਬ ਕੀਤਾ। ਜੇ ਸੋਨਾ ਦਰਬਾਰ ਸਾਹਿਬ ਤੇ ਲੱਗ ਰਿਹਾ ਹੈ, ਮੰਦਿਰ ਤੇ ਮਸੀਤ ਤੇ ਵੀ ਵੱਧ 2 ਕਿਲੋ ਲੱਗ ਰਿਹਾ, ਘੱਟ ਨਹੀਂ ਲੱਗ ਰਿਹਾ। ਇਸ ਲਈ ਸਾਨੂੰ ਡੇਰੇਵਾਦ ਤੋਂ ਨਿਕਲ ਕੇ ਸਾਨੂੰ ਲੋਕਤੰਤਰ 'ਚ ਜਾਣ ਦੀ ਲੋੜ ਹੈ। ਲੋਕ ਲੋਕਤੰਤਰ ਨੂੰ ਪਿਆਰ ਕਰਦੇ ਨੇ, ਸਾਨੂੰ ਡੇਰੇਵਾਦ 'ਚ ਪੈ ਕੇ ਵੋਟਾਂ ਲੈਣ ਦੀ ਲੋੜ ਨਹੀਂ, ਸਾਨੂੰ ਲੋਕਤੰਤਰ ਲੋਕਾਂ 'ਚ ਜਾਣ ਦੀ ਲੋੜ ਹੈ। ਪੰਥ ਦੇ ਨਾਂ ਤੇ, ਧਰਮ ਦੇ ਨਾਂ ਤੇ, ਡੇਰੇਵਾਦ ਦੇ ਨਾਂ ਤੇ ਸਿਆਸਤ ਕਰਨੀ ਇਹ ਖਤਰਨਾਕ ਹੋ ਸਕਦੀ ਹੈ, ਇਹ ਸਰਕਾਰੀ ਖਾਲਸਾ ਨਹੀਂ ਹੋ ਸਕਦੀ। ਜਿਹੜੇ ਨਿਸ਼ਾਨੇ ਦੀ ਤੁਸੀਂ ਗੱਲ ਕਰਦੇ ਹੋ, ਤੁਹਾਡੇ ਤੋਂ ਬਿਨਾ ਜਾਂ ਅਕਾਲੀ ਦਲ ਤੋਂ ਬਿਨਾ ਹੋਰ ਬਹੁਤ ਸਾਰੀਆਂ ਅਜਿਹੀਆਂ ਧਿਰਾਂ ਨੇ, ਤੁਸੀਂ ਵੀ ਜਿਵੇਂ ਸਰਕਾਰੀ ਖਾਲਸਾ ਦੀ ਗੱਲ ਕਰਦੇ ਹੋ ਤਾਂ ਬਹੁਤ ਸਾਰੀਆਂ ਪੰਥਕ ਜਮਾਤਾਂ ਵੀ ਇਸੇ ਚੀਜ਼ ਨੂੰ ਲੈ ਕੇ ਚੱਲਦੀਆਂ ਨੇ। ਕੀ ਲੱਗਦਾ ਕਿ ਉਹਨਾਂ ਦੇ ਨਾਲ ਅਲਾਈਅੰਸ ਦੀ ਜ਼ਰੂਰਤ ਨਜ਼ਰ ਆਉਂਦੀ ਹੈ? ਹਾਂ, ਜਿਹੜਾ ਪੰਜਾਬ, ਪੰਜਾਬੀ, ਪੰਜਾਬੀਅਤ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖ ਕੇ, ਪਰੰਪਰਾਵਾਦੀ ਸੋਚ ਤੋਂ ਹਟ ਕੇ ਪੰਚਾਇਤੀ ਗੁਣਾਂ ਨੂੰ ਮੁੱਖ ਰੱਖ ਕੇ, ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖ ਕੇ ਸਾਡੇ ਨਾਲ ਚੱਲੇਗਾ, ਉਹ ਵੀ ਐਗਰੀਮੈਂਟ ਕਰਕੇ ਅਹਿਦਨਾਮਾ ਭਰਨ ਤੋਂ ਬਾਅਦ। ਜ਼ੁਬਾਨੀ ਗੁਲਾਮੀ ਨਹੀਂ, ਲਿਖ ਕੇ ਲਵਾਂਗੇ ਤੇ ਲਿਖ ਕੇ ਦਿਆਂਗੇ, ਕਰਨਾ ਕੀ ਹੈ, ਨਹੀਂ ਕਰਦੇ ਤੇ ਉਹਨਾਂ ਦਾ ਕੀ ਕਰਨਾ ਹੈ। ਉਹਦੇ ਵਿੱਚ ਫਿਰ ਜਿਹੜੇ ਅਜੀਜ਼ੁਦੀਨ, ਮੁਕਮ ਚੰਦ, ਅਕਾਲੀ ਫੂਲਾ ਸਿੰਘ ਹੋਣਗੇ, ਜ਼ਰੂਰ ਇਕੱਠੇ ਹੋਣਗੇ। ਪੰਥਕ ਪ੍ਰਸਤ ਕਹਾਉਣ ਵਾਲੇ ਲੀਡਰਾਂ ਦੇ ਨਾਲ, ਸਿੱਖ ਆਗੂਆਂ ਦੇ ਨਾਲ ਗੱਲਬਾਤ ਹੋਈ ਇਸ ਮਸਲੇ ਬਾਬਤ? ਪੰਥ ਪ੍ਰਸਤੀ ਲੋਕ ਹੋਣਗੇ, ਲੀਡਰ ਤਾਂ ਮੈਨੂੰ ਕੋਈ ਦੀਦਾ ਨਹੀਂ। ਦੂਸਰੇ ਬੰਨੇ ਹਿੰਦੂ ਭਰਾ, ਹਿੰਦੂ ਆਪਣੇ ਧਰਮ 'ਚ ਪਰਪੱਕ ਹੋਵੇ, ਮੁਸਲਮਾਨ ਭਰਾ ਆਪਣੇ ਧਰਮ 'ਚ ਪਰਪੱਕ ਹੋਵੇ, ਅਸੀਂ ਸਾਰਿਆਂ ਨਾਲ ਬਹਿ ਕੇ ਸਰਕਾਰੀ ਖਾਲਸਾ ਬਣਾਵਾਂਗੇ। ਜਿਵੇਂ ਤੁਸੀਂ ਨੀਲਾ ਪਹਿਰਾਵਾ ਪਹਿਨਿਆ ਹੋਇਆ, ਗੁਰੂ ਦੇ ਅੰਮ੍ਰਿਤਧਾਰੀ ਸਿੰਘ ਆ, तमाम ਸਾਰੇ ਜਿੰਨੇ ਵੀ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਧਰਮ ਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ। ਮੈਂ ਕਿਹਾ ਜੀ, ਜਦੋਂ ਨੀਲੇ ਬਾਣੇ ਵਾਲਾ ਵੀ ਬੈਠੂ ਤੇ ਮੁਸਲਮਾਨ ਭਰਾ ਚਿੱਟਾ ਪਾ ਕੇ ਬੈਠੂ ਤੇ ਹਿੰਦੂ ਭਰਾ ਭਗਵਾ ਪਾ ਕੇ ਬੈਠੂਗਾ ਸਰਕਾਰੀ ਖਾਲਸਾ 'ਚ, ਤੇ ਤੁਹਾਨੂੰ ਕਿਹੋ ਜਿਹਾ ਲੱਗੂ? ਵਧੀਆ ਲੱਗੂ ਕਿ ਮਾੜਾ ਲੱਗੂ? ਇਸ ਲਈ ਸਰਕਾਰੀ ਖਾਲਸਾ ਆਪਣੇ ਆਪ 'ਚ ਇੱਕ ਬੜੀ ਵੱਡੀ ਖਾਲਸ ਸਰਕਾਰ ਹੈ, ਜਿਹੜੀ ਕਿ ਮਨੁੱਖੀ ਅਧਿਕਾਰਾਂ ਦੀ
ਤੇ ਮਾਨਸ ਕੀ ਜਾਤ ਸਭੈ ਏਕੇ ਪਹਿਚਾਨ ਬੋਧੀ ਧਾਰਨੀ। ਅੱਜ ਤੋਂ ਪਹਿਲਾਂ ਕੁਝ ਦਹਾਕਿਆਂ ਦੀ ਗੱਲ ਕੀਤੀ ਜਾਵੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਦੀ ਜਮਾਤ ਦੀ ਮਾਨਤਾ ਦਿੱਤੀ ਜਾਂਦੀ ਸੀ। ਅਕਾਲੀ ਦਲ ਤੋਂ ਵੱਖ ਹੋਏ ਨੇ ਮੌਜੂਦਾ ਸਮੇਂ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਉਹਨਾਂ ਦੇ ਸਮੇਤ ਸਿਕੰਦਰ ਮਲੂਕਾ ਦੀ ਗੱਲ ਹੋਵੇ, ਕੀ ਲੱਗਦਾ ਕਿ ਉਹਨਾਂ ਨੂੰ ਅਹਿਸਾਸ ਹੋਇਆ ਹੈ ਆਪਣੀਆਂ ਗਲਤੀਆਂ ਦਾ, ਜਾਂ ਫਿਰ ਕਿਤੇ ਨਾ ਕਿਤੇ ਕਿਹੜੇ ਇਸ਼ਾਰੇ ਸਮਝੇ ਜਾ ਸਕਦੇ? ਗਲਤੀਆਂ ਦਾ ਅਹਿਸਾਸ ਕਰਕੇ ਬੰਦਾ ਗਲਤੀ ਦੀ ਮਾਫੀ ਮੰਗ ਸਕਦਾ ਹੈ, ਪਰ ਇਹਨਾਂ ਨੇ ਗੁਨਾਹ ਕੀਤੇ ਨੇ ਤੇ ਗੁਨਾਹਗਾਰ ਬੰਦਿਆਂ ਨੂੰ ਦੁਬਾਰੇ ਮੂੰਹ ਨਹੀਂ ਲਾਇਆ ਜਾ ਸਕਦਾ। ਉੱਥੇ ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਨਹਿ ਮਲੇਸ਼ ਕੇ ਦਰਸ਼ਨ ਲੈ ਹੈ। ਇਹ ਲੋਕ ਉਹਨੇ ਮੱਥੇ ਲਾਉਣੇ ਵੀ ਮਾੜੇ ਨੇ, ਇਹਨਾਂ ਦੇ ਮੱਥੇ ਲੱਗਣਾ ਵੀ ਪਾਪਾਂ ਦੇ ਭਾਗੀ ਬਣਨਾ ਹੈ, ਕਿਉਂਕਿ ਇਹਨਾਂ ਗੁਰੂ ਗ੍ਰੰਥ ਸਾਹਿਬ ਤੱਕ ਨਹੀਂ ਬਖਸ਼ੇ। ਇਹ ਲੋਕ ਅਕਾਲੀ ਪੰਥ ਸ਼ਹੀਦ ਸ਼ਬਦ ਨੂੰ ਮੋਹਰਾ ਬਣਾ ਕੇ ਰੋਟੀਆਂ ਸੇਕਦੇ ਆਏ ਨੇ। ਹੁਣ ਲੋਕਾਂ ਨੇ ਜਵਾਬ ਦੇਣੇ ਹੋਣਗੇ, ਜਿਨ੍ਹਾਂ ਨੇ ਇਹਨਾਂ ਨੂੰ ਕੌਮਾਂ ਤੇ ਭੇਜਿਆ ਹੈ ਗਾਂ ਤਾਂ ਭੇਜ ਦੇਣ, ਹੁਣ ਵਾਪਸ ਨਾ ਆਉਣ ਦੇਣ। ਅੰਤਲਾ ਸਵਾਲ ਹੈ, ਜਿਹੜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹੋ, ਉਹਨਾਂ ਦੇ ਕੋਲੋਂ ਵੀ ਗੁਸਤਾਖੀ ਹੋਈ ਸੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਕੋਲੋਂ ਉਹਨਾਂ ਨੇ ਵੀ ਆਪਣੀ ਗੁਸਤਾਖੀ ਦੀ ਭੁੱਲ ਮੰਨੀ ਸੀ। ਜੇ ਅਕਾਲੀ ਦਲ ਦੇ ਕੋਲੋਂ ਭੁੱਲਾਂ ਹੋਈਆਂ ਤੇ ਮਾਫੀ ਲੱਗਦਾ ਨਹੀਂ ਕਿ ਗੁੰਜਾਇਸ਼ ਹੈ ਕੋਈ? ਨਹੀਂ, ਉਹ ਗੱਲ ਹੋਰ ਹੈ। ਉਹਦੇ ਚ ਕੀ ਆ ਕਿ ਮੈਂ ਅੰਮ੍ਰਿਤ ਛਕਿਆ ਹੈ, ਮੇਰੇ ਤੇ 4 ਕੁਰੈਤਾਂ ਦੀ ਪਾਬੰਦੀ ਹੈ। ਉਹਨਾਂ 4 ਵਿੱਚੋਂ ਮੈਂ ਕੋਈ ਗਲਤੀ ਕਰ ਲੈਣਾ ਤੇ 5 ਪਿਆਰੇ ਮਾਫੀ ਦੇ ਦਿੰਦੇ, ਮੈਂ ਫਿਰ ਪੰਥ ਚ ਸ਼ਾਮਲ ਹੋ ਸਕਦਾ। ਉਹ ਵੀ ਦੂਸਰੀ ਵਾਰ, ਤੀਜੀ ਵਾਰੀ ਕੁਝ ਹੋਰ ਹੋਊ। ਹੁਣ ਦੂਜੀ ਗਲਤੀ ਤੁਹਾਡੀ ਜਿਹੜੀ ਹੈ ਉਹ ਪੰਥ ਤੇ ਪੰਜਾਬ ਚ ਜਾ ਕੇ ਹੋਈ ਆ। ਇਹ ਵੱਡੀ ਕੁਰੈਤ ਤੋਂ ਵੀ ਉੱਪਰ ਚਲੀ ਗਈ। ਉੱਥੇ ਫਿਰ ਜੱਜ ਜਿਹੜਾ ਆ ਨਾ, ਉਹ ਧਾਰਾਵਾਂ ਮੁਤਾਬਕ ਸਜ਼ਾ ਦਿੰਦਾ ਆ। ਉਹ ਫਿਰ ਇਹ ਨਹੀਂ ਵੇਖਦਾ ਵੀ ਇਹਨੂੰ ਇੱਥੇ ਛੋੜ ਦਿੱਤੀ ਜਾ ਸਕਦੀ ਹੈ। ਇਸ ਲਈ ਇਹ ਗੁਨਾਹ ਨੇ, ਇਹ ਨਾ ਬਖਸ਼ਣ ਯੋਗ ਨੇ, ਨਾ ਭੁੱਲਣ ਯੋਗ ਨੇ। ਇਹ ਤੇ ਆਉਣ ਵਾਲੀ ਪਨੀਰੀ ਨੂੰ ਦੱਸਣ ਯੋਗ ਨੇ ਕਿ ਇਹਨਾਂ ਧਿਆਨ ਚੰਦ ਡੋਗਰਿਆਂ ਦੇ ਮਗਰ ਲੱਗੋਗੇ ਤਾਂ ਸਰਕਾਰੇ ਖਾਲਸਾ ਦੀ ਬਲੀ ਲਈ ਜਾਊਗੀ। ਜੇ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਸੋਚ ਮਗਰ ਲੱਗੋਗੇ ਤੇ ਸਰਕਾਰੇ ਖਾਲਸਾ ਮੋੜ ਆ ਜਾਏ। ਗੁਰੂ ਘਰ ਦੇ ਜਿਹੜੇ ਰਾਗੀ ਬਲਦੇਵ ਸਿੰਘ ਵਡਾਲਾ ਨੇ, ਉਹਨਾਂ ਦੇ ਵੱਲੋਂ ਨਵੀਂ ਪਾਰਟੀ ਦਾ ਗਠਨ ਕੀਤਾ ਗਿਆ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ तमाम ਸਾਰੀਆਂ ਚੁਣੌਤੀਆਂ ਜਿਹੜੇ ਪੰਜਾਬ ਦੇ ਮੁਖਾਤਬ ਨੇ, ਉਹਨਾਂ ਨੂੰ ਲੈ ਕੇ ਕਿਸ ਤਰੀਕੇ ਦਾ ਹੱਲ ਨਜ਼ਰ ਆਉਂਦਾ ਹੈ। ਅੱਗੇ ਦੀ ਗੱਲਬਾਤ ਲੈ ਕੇ ਵੀ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।